ਅਗਲੀ ਮਿੰਟੂ ਜੀ ਵੱਡੀ ਖਬਰ ਇੱਕ ਹੋਰ, ਮਜੀਠੀਆ ਦੀ ਜ਼ਮਾਨਤ ਹੋਈ ਜੀ ਰੱਦ। ਦੇਖੋ, ਕੁਛ ਪੱਤਰਕਾਰਾਂ ਦੇ ਗਰੁੱਪ ਦੇ ਵਿੱਚ ਤੇ ਇਹ ਵੀ ਖਬਰ ਹੈ ਕਿ ਸ਼ਾਇਦ ਅਰੈਸਟ ਵੀ ਹੋਈ ਹੈ, ਪਰ ਪੁਸ਼ਟੀ ਨਹੀਂ ਹੈ ਇਹਦੇ ਵਿੱਚ। ਗੱਲਾਂ ਚੱਲ ਰਹੀਆਂ, ਮੇਰੇ ਖਿਆਲ ਦੇ ਨਾਲ ਅਫਵਾਹ ਹੀ ਹੈ। ਹਾਲ ਦੀ ਘੜੀ ਉਸਨੂੰ ਅਸੀਂ ਅਫਵਾਹ ਹੀ ਕਰਾਰ ਦੇਵਾਂਗੇ, ਕਿਉਂਕਿ ਪੋਸਟਾਂ ਵਗੈਰਾ ਘੁੰਮ ਰਹੀਆਂ, ਕੁਛ ਲੋਕ ਦਾਵਾ ਕਰ ਰਹੇ ਹੈ ਕਿ ਮਜੀਠੀਆ ਦੀ ਅਰੈਸਟ ਹੋ ਗਈ ਹੈ। ਪਰ ਮੈਂ ਅਪੀਲ ਕਰੂੰਗਾ ਕਿ ਹਾਲ ਦੀ ਘੜੀ ਜਦੋਂ ਤੱਕ ਕੋਈ ਓਫੀਸ਼ੀਅਲ ਸਟੇਟਮੈਂਟ ਨਹੀਂ ਆਉਂਦੀ, ਕੋਈ ਓਫੀਸ਼ੀਅਲ ਪੁਸ਼ਟੀ ਨਹੀਂ ਹੁੰਦੀ, ਤਾਂ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕੀਤਾ ਜਾਣਾ ਚਾਹੀਦਾ। ਕਾਫੀ ਪੋਸਟ ਉੱਧਰ ਵੀ ਘੁੰਮ ਰਹੀ ਸੀਗੀ। ਤਾਂ ਖੈਰ ਦੇਖੋ, ਗੱਲ ਕੀ ਹੈ ਕਿ ਵਿਕਰਮ ਸਿੰਘ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਅੱਜ ਫੇਰ ਦੁਬਾਰ ਤੋਂ ਜ਼ਿਰਾ ਹੋਈ ਹੈ। ਮਾੜਾ ਜਿਹਾ ਆਪਾਂ ਇਹਨੂੰ ਦੇਖ ਲਈਏ ਕਾਨੂੰਨੀ ਨੁਕਤੇ ਨਿਗਾਹ ਤੋਂ, ਕਿ ਅੱਗੇ ਜਿਹੜੀ ਰਾਹਤ ਮਿਲੀ ਸੀ ਉਹ ਇੰਟਰਮ ਬੇਲ ਦੀ ਸੀਗੀ। ਮਤਲਬ ਕਿ ਕਾਰ ਦੀ ਜ਼ਮਾਨਤ ਦਿੱਤੀ ਜਾਂਦੀ ਹੈ ਤੁਹਾਨੂੰ ਕਿ ਤੁਸੀਂ ਆਪਣਾ ਮਤਲਬ ਕਿ ਭਾਈ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਔਰ ਸਹਿਯੋਗ ਕਰਨਾ ਜਾਂਚ ਪੜਤਾਲ ਦੇ ਵਿੱਚ। ਪਰ ਜਿਹੜੀ ਪੱਕੀ ਬੇਲ, ਇਹਨੂੰ ਆਪਾਂ ਰੈਗੂਲਰ ਬੇਲ ਕਹਿੰਦੇ ਆ, ਕਿ ਰੈਗੂਲਰ ਬੇਲ ਜਿਹੜੀ ਹੈ ਉਹ ਇੱਕ ਫੇਰ ਵੱਖਰੇ ਤੌਰ ਤੇ ਜ਼ਿਰਾ ਹੋਣ ਤੋਂ ਬਾਅਦ ਫੈਸਲੇ ਦੇ ਤੌਰ ਤੇ ਲਈ ਜਾਂਦੀ ਹੈ ਕਿ ਹਾਂ ਭਾਈ ਜ਼ਮਾਨਤ ਬਣਦੀ ਹੈ ਜਾਂ ਨਹੀਂ। ਵੈਸੇ ਸੱਚ ਦੱਸਾਂ ਤਾਂ ਮੇਰੇ ਵਾਸਤੇ ਖਾਸਾ ਹੈਰਾਨੀ ਵਾਲਾ ਵਿਸ਼ਾ ਹੈ ਕਿ ਇੰਟਰਮ ਬੇਲ ਮਿਲੀ ਵਿਕਰਮ ਸਿੰਘ ਮਜੀਠੀਆ ਨੂੰ। ਔਰ ਨਾ ਭੁੱਲਣਯੋਗ ਗੱਲ ਇਹ ਵੀ ਆ ਕਿ ਐਕਸਟੈਂਸ਼ਨ ਵੀ ਹੋਈ ਉਸ ਤੋਂ ਬਾਅਦ। ਤੇ ਸਭ ਤੋਂ ਵੱਡੀ ਗੱਲ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਇਨਵੈਸਟੀਗੇਸ਼ਨ ਜੁਆਇਨ ਵੀ ਕਰ ਲਈ। ਕੋਈ ਬੰਦਾ ਕੋਈ ਕਿਤੇ ਜਾ ਨਹੀਂ ਰਿਹਾ, ਸ਼ਰਤਾਂ ਦਾ ਪਾਲਣ ਕਰ ਰਿਹਾ। ਆਮ ਤੌਰ ਤੇ ਕੀ ਹੁੰਦਾ, ਜੇ ਆਪਾਂ ਆਮ ਤੌਰ ਤੇ ਜਰਨਲੀ ਦੇਖੀਏ ਤਾਂ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਜਦੋਂ ਇੰਟਰਮ ਬੇਲ ਦੀ ਇਸ ਤਰ੍ਹਾਂ ਦੀ ਸਹੂਲੀਅਤ ਮਿਲ ਜਾਂਦੀ ਹੈ ਔਰ ਉਸ ਤੋਂ ਬਾਅਦ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰਨੇ ਹੋ, ਫਿਰ ਤੁਸੀਂ ਹਰੇਕ ਤਰ੍ਹਾਂ ਦਾ ਸਹਿਯੋਗ ਕਰਦੇ ਹੋ, ਤਾਂ ਰੈਗੂਲਰ ਬੇਲ ਕਰ ਦਿੱਤੀ ਜਾਂਦੀ ਹੈ। ਮਤਲਬ ਕਿ ਉਸੇ ਹੀ ਆਰਜ਼ੀ ਜ਼ਮਾਨਤ ਨੂੰ ਰੈਗੂਲਰ ਕਰ ਦਿੱਤਾ ਜਾਂਦਾ, ਕਿਉਂਕਿ ਬੰਦਾ ਜਿਹੜਾ ਉਹ ਬਾਹਰ ਹੀ ਆ ਇਨਵੈਸਟੀਗੇਸ਼ਨ ਦੇ ਵਿੱਚ, ਉਹ ਸਹਿਯੋਗ ਕਰ ਰਿਹਾ। ਤਾਂ ਫਿਰ ਕੋਈ ਨਹੀਂ ਬਣਦਾ, ਕੋਈ ਤੁਕ ਨਹੀਂ ਬਣਦਾ ਕਿ ਨਾ ਜ਼ਮਾਨਤ ਦਿੱਤੀ ਜਾਵੇ। ਪਰ ਇਹ ਮੇਰੇ ਲਈ ਖਾਸਾ ਕਹਿ ਲਓ ਕਿ ਹੈਰਾਨਗੀ ਵਾਲਾ ਵਿਸ਼ਾ ਹੈ ਕਿ ਇਸ ਤਰ੍ਹਾਂ ਇੰਟਰਮ ਬੇਲ ਮਿਲੀ ਔਰ ਉਸ ਤੋਂ ਬਾਅਦ ਐਕਸਟੈਂਸ਼ਨ ਵੀ ਹੋਈ। ਪਰ ਅੱਜ ਅਦਾਲਤ ਦਾ ਰੁਖ ਫਿਰ ਕੋਈ ਦੇਰ ਸ਼ਾਮ ਵੱਖਰਾ ਹੋ ਗਿਆ। ਖੈਰ ਮਾਮਲਾ ਕੀ ਹੈ ਕਿ ਦੁਬਾਰ ਤੋਂ ਜ਼ਿਰਾ ਹੋਈ। ਪਹਿਲਾਂ ਖਬਰ ਆਈ ਕਿ ਫੈਸਲਾ ਰਾਖਵਾਂ ਰੱਖ ਲਿਆ ਗਿਆ। ਤਾਂ ਫੈਸਲਾ ਰਾਖਵੇਂ ਰੱਖਣ ਤੋਂ ਇਹ ਭਾਵ ਹੁੰਦਾ ਕਿ ਅਦਾਲਤ ਕਿਸੇ ਵੀ ਵੇਲੇ ਫੈਸਲਾ ਸੁਣਾ ਸਕਦੀ ਹੈ। ਕਈ ਵਾਰ 1-2 ਦਿਨ ਲੱਗ ਵੀ ਜਾਂਦੇ ਆ, ਕਈ ਵਾਰ ਫੈਸਲਾ ਜਿਹੜਾ ਉਸੇ ਦਿਨ ਸੁਣਾ ਦਿੱਤਾ ਜਾਂਦਾ। ਤਾਂ ਸ਼ਾਮ ਨੂੰ ਇਹ ਫੈਸਲਾ ਸੁਣਾ ਦਿੱਤਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਖਾਰਜ ਕਰ ਦਿੱਤੀ ਗਈ ਹੈ। ਹੁਣ ਖਾਰਜ ਹੋਣ ਤੋਂ ਬਾਅਦ ਨੈਕਸਟ ਸਟੈਪ ਕੀ ਹੋਏਗਾ, ਇਹ ਹਾਲ ਦੀ ਘੜੀ ਕਲੀਅਰ ਨਹੀਂ ਹੋਇਆ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਨਾ ਜ਼ਰੂਰ ਆਖਿਆ ਕਿ ਅਸੀਂ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਨੇ ਆ ਔਰ ਸਾਡੀ ਇਹ ਕਾਨੂੰਨੀ ਜਦੋਜਹਿਦ ਜਿਹੜੀ ਹੈ ਜਾਰੀ ਰਹੇਗੀ। ਤਾਂ ਦੇਖੋ ਹੁਣ ਕੀ ਬਣਦਾ ਕੀ ਨਹੀਂ ਬਣਦਾ। ਪਰ ਇਹ ਤੇ ਸਾਫ਼ ਹੈ ਨਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਨਿੱਜੀ ਤੌਰ ਤੇ ਹੀ ਝਟਕਾ ਨਹੀਂ ਹੈ, ਇਹ ਤੇ ਆਪਾਂ ਨੂੰ ਵੀ ਪਤਾ ਹੈ। ਕਿਉਂਕਿ ਮਾਝੇ ਦੇ ਵਿੱਚ ਜੇ ਤੁਸੀਂ ਦੇਖੋਗੇ, ਤੁਸੀਂ ਕਿਸੇ ਨੂੰ ਫੋਨ ਕਰ ਲੈਣਾ, ਪੁਸ਼ਟੀ ਕਰ ਲੈਣਾ ਇਸ ਗੱਲ ਦੀ ਕਿ ਕੁਝ ਸੀਟਾਂ ਤੇ ਬੜੀ ਤੇਜ਼ੀ ਦੇ ਨਾਲ ਟੱਕਰ ਬਦਲੀ ਹੈ ਅੱਗੇ ਨਾਲੋਂ। ਕਿਉਂਕਿ ਪਿਛਲੀ ਵਾਰੀ ਤੇ ਤਕਰੀਬਨ ਆਪਾਂ ਕਹਿ ਲਈਏ ਕਿ ਕਾਂਗਰਸ ਇੱਕ ਤਰਫਾ ਲੜਾਈ ਬਣਾ ਕੇ ਚੱਲ ਰਹੀ ਸੀਗੀ ਪਿਛਲੇ ਇਲੈਕਸ਼ਨ 'ਚ। ਤਾਂ ਇਸ ਵਾਰੀ ਕੀ ਹੈ ਕਿ ਕੁਝ ਸੀਟਾਂ ਤੇ ਅਕਾਲੀ ਆਪਣੇ, ਕੁਝ ਸੀਟਾਂ ਜਿਹੜੀਆਂ ਜ਼ਿਆਦਾਤਰ ਸੀਟਾਂ ਕਾਂਗਰਸ ਵੀ ਲੜਾਈ ਦੇ ਵਿੱਚ ਆਪਿਆ, ਆਮ ਆਦਮੀ ਪਾਰਟੀ ਦੀ ਕੁਛ ਥਾਵਾਂ ਤੇ ਹੈ। ਸੋ ਇਸ ਤਰ੍ਹਾਂ ਮਤਲਬ ਕਿ ਇੱਕ ਫਾਈਟ ਬੜੀ ਜ਼ਬਰਦਸਤ ਨਜ਼ਰ ਆ ਰਹੀ ਸੀ ਮਾਝੇ ਦੇ ਵਿੱਚ। ਖਾਸ ਤੌਰ ਤੇ ਤੁਸੀਂ ਕਿਸੇ ਨੂੰ ਵੀ ਫੋਨ ਕਰ ਲਿਓ ਤੁਹਾਨੂੰ ਦੱਸੇਗਾ ਕਿ ਹਾਂ ਕੁਝ ਸੀਟਾਂ ਤੇ ਅਕਾਲੀ ਬਈ ਜਿਹੜੇ ਅੱਪ ਜਾ ਰਹੇ ਆ। ਤਾਂ ਇਸੇ ਤਰ੍ਹਾਂ ਦੁਆਬੇ ਦੇ ਵਿੱਚ ਵੀ ਸੀਗਾ ਕਿ ਬੜੀ ਹੈਰਾਨਗੀ ਵਾਲੀ ਗੱਲ ਸੀਗੀ ਕਿ ਕੁਝ ਸੀਟਾਂ ਤੇ ਅਕਾਲੀ ਬਹੁਤ ਜ਼ਬਰਦਸਤ ਤਰੀਕੇ ਨਾਲ, ਕਿਉਂਕਿ ਉੱਥੇ ਬਸਪਾ ਵੀ ਹੈ, ਤਾਂ ਕਾਫੀ ਤਰ੍ਹਾਂ ਨਾਲ ਕਹਿ ਲਓ ਕਿ ਜ਼ਬਰਦਸਤ ਤਰੀਕੇ ਨਾਲ ਵਾਪਸੀ ਕਰ ਰਹੇ ਸਨ ਦੁਆਬੇ ਦੇ ਵਿੱਚ ਵੀ। ਪਰ ਉਹ ਚੀਜ਼ਾਂ ਜਿਹੜੀਆਂ ਉਹ ਜਦੋਂ ਤੁਹਾਨੂੰ ਇੱਕ ਨਿੱਜੀ ਤੌਰ ਤੇ ਨੁਕਸਾਨ ਤੇ ਦਿੰਦੀਆਂ ਨੇ, ਉਦੋਂ ਨਾਲ ਜਥੇਬੰਦਕ ਤੌਰ ਤੇ ਵੀ ਤੁਹਾਡਾ ਨੁਕਸਾਨ ਹੁੰਦਾ ਹੈ। ਤਾਂ ਖਾਸ ਤੌਰ ਤੇ ਜਿਵੇਂ ਆਪਾਂ ਦੇਖੀਏ, ਵੇਖੋ ਕਿਵੇਂ ਪਲ ਦਰ ਪਲ ਸਮੀਕਰਨ ਬਦਲਦੇ ਆ। ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲੀ ਤਾਂ ਅਕਾਲੀ ਦਲ ਹਮਲਾਵਰ ਵੀ ਹੋ ਗਿਆ ਸੀਗਾ ਨਾ ਜੀ। ਔਰ ਕਿਤੇ ਨਾ ਕਿਤੇ ਗਰਾਊਂਡ ਤੇ ਉਹਨਾਂ ਦੇ ਬੰਦਿਆਂ ਨੂੰ ਇੱਕ ਰਸਤਾ ਵੀ ਮਿਲਿਆ, ਸਕੇਪ ਰੂਟ ਵੀ ਮਿਲਿਆ ਕਿ ਹਾਂ ਭਾਈ ਇਹ ਸਾਰਾ ਕੁਛ ਵੇਖ ਲਓ, ਜੇ ਗਲਤ ਹੁੰਦਾ ਤਾਂ ਫਿਰ ਕਾਨੂੰਨ ਸਾਡੀ ਪਿੱਠ ਕਿਉਂ ਥਾਪੜਦਾ, ਕਾਨੂੰਨ ਸਾਡਾ ਪੱਖ ਕਿਉਂ ਪੂਰਦਾ, ਐਸੀਆਂ ਗੱਲਾਂ ਹੁੰਦੀਆਂ ਨੇ। ਪਰ ਉਹ ਸਾਰਾ ਕੁਛ ਫਿਰ ਰਾਤੋਂ ਰਾਤ ਬਦਲ ਗਿਆ। ਜਿੱਦਾਂ ਕਹਿ ਰਾਤੋਂ ਰਾਤ ਕੀ ਹੈ ਕਿ ਇਹ ਕੁਛ ਘੰਟਿਆਂ ਦੀ ਗੇਮ 'ਚ ਬਦਲ ਗਿਆ। ਤਾਂ ਜ਼ਾਹਰਾ ਜੀ ਗੱਲ ਆ ਵਿਕਰਮ ਸਿੰਘ ਮਜੀਠੀਆ ਵਾਸਤੇ ਤੇ ਨਿੱਜੀ ਤੌਰ ਤੇ
ਇਹ ਝਟਕਾ ਦੇਣ ਵਾਲਾ ਹੈ ਹੀ ਹੈ। ਤਾਂ ਜਥੇਬੰਦਕ ਤੌਰ ਤੇ ਜੇ ਦੇਖੀਏ, ਪਾਰਟੀ ਲੈਵਲ ਤੇ ਦੇਖੀਏ, ਤਾਂ ਉਹ ਵੀ ਘੱਟ ਝਟਕਾ ਦੇਣ ਵਾਲਾ ਨਹੀਂ। ਮੈਂ ਜਿਵੇਂ ਕਿਹਾ ਕਿ ਮਾਝੇ ਦੇ ਵਿੱਚ ਅਕਾਲੀ ਦਲ ਹੈ ਜਿਹੜਾ ਵਾਪਸੀ ਦਾ ਸੁਪਨਾ ਸੰਜੋ ਰਿਹਾ ਸੀਗਾ ਇਸ ਟਾਈਮ, ਤਾਂ ਕਰੂਸ਼ਲ ਮੌਕੇ ਤੇ ਆ ਕੇ ਇਸ ਤਰ੍ਹਾਂ ਦਾ ਝਟਕਾ ਉਹ ਨਾ ਸਿਰਫ ਮਜੀਠੀਏ ਨੂੰ ਨਿੱਜੀ ਤੌਰ ਤੇ ਬਲਕਿ ਪਾਰਟੀ ਦੇ ਤੌਰ ਤੇ ਵੀ ਨੁਕਸਾਨ ਦਿੰਦਾ ਨਜ਼ਰ ਆ ਰਿਹਾ। ਜੀ ਜੀ, ਦੇਖੋ ਸੋ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਹੁੰਦੀ, ਕੀ ਇਦਾਂ ਹੋਣ ਦੇ ਨਾਲ ਉਸਦੇ ਆਪਣੇ ਇਲੈਕਸ਼ਨ ਲੜਨ ਦੇ ਉੱਤੇ ਕੋਈ ਫਰਕ ਪੈ ਸਕਦਾ ਹੈ ਜਾਂ ਨਹੀਂ? ਨਹੀਂ ਨਹੀਂ ਨਹੀਂ, ਉਹਦੀ ਅਰੈਸਟ ਹੋਵੇ, ਉਹ ਕੁਛ ਵੀ ਹੋਵੇ, ਇਲੈਕਸ਼ਨ ਲੜਨ ਤੋਂ ਨਹੀਂ ਰੋਕਿਆ ਜਾ ਸਕਦਾ ਵਿਕਰਮ ਸਿੰਘ ਮਜੀਠੀਆ ਨੂੰ। ਹਾਂ, ਇਹ ਹੁੰਦਾ ਕਿ ਸਜ਼ਾ ਹੋ ਜਾਂਦੀ ਹੈ ਜਦੋਂ ਕਿਸੇ ਬੰਦੇ ਨੂੰ, ਤਾਂ ਫਿਰ ਉਦੋਂ 6 ਸਾਲ ਤੱਕ ਦਾ ਇੱਕ ਇੰਡੀਆ ਦੇ ਵਿੱਚ ਉਹਨੂੰ ਕਹਿ ਦਿੰਦੇ ਆ ਪਾਬੰਦੀ ਵਾਲਾ ਪੀਰੀਅਡ ਕਹਿ ਲਓ ਕਿ ਬੈਨ ਕਹਿ ਲਓ, ਕਿ 6 ਸਾਲ ਵਾਸਤੇ ਇਲੈਕਸ਼ਨ ਹੈ ਜਿਹੜਾ ਫਿਰ ਤੁਸੀਂ ਨਹੀਂ ਲੜ ਸਕਦੇ। ਤਾਂ ਬਹਰਹਾਲ ऐसा कुछ भी है नहीं पॉसिबल कि रातों रात अरेस्ट हो जाएगी और उस तो बाद मुकदमा चलेगा, सजा हो जाएगी, ऐसा नहीं है। मेरा मानना है कि ये काफी लंबियां गेमां होंदियां ने। बहरहाल इलैक्शन ਤਾਂ ਵਿਕਰਮ ਸਿੰਘ ਮਜੀਠੀਆ ਲੜ ਦੇਣਗੇ, ਉਹਦੇ ਵਿੱਚ ਕੋਈ ਹੈ ਨਹੀਂ, ਕੋਈ ਮੈਨੂੰ ਨਹੀਂ ਲੱਗਦਾ ਕੋਈ ਸੰਕਟ ਵਾਲੀ ਗੱਲ ਹੈ। ਪਰ ਮੈਂ ਜਿਵੇਂ ਕਿਹਾ ਕਿ ਨਿੱਜੀ ਤੌਰ ਤੇ ਇੱਕ ਤੇ ਖੱਜਲ ਖੁਆਰੀ, ਔਰ ਸੈਕੰਡ ਚੀਜ਼ ਇਹ ਹੈ, ਤੁਸੀਂ ਦੇਖਿਆ ਹੋਣਾ ਕਿ ਜਿਵੇਂ ਚੰਨੀ ਨੂੰ ਰੇਤੇ ਦੇ ਮਾਮਲੇ 'ਚ ਘੇਰ ਰਹੇ ਸਨ, ਪੀਸੀ ਕੀਤੀ ਸੀ ਉਹਨਾਂ ਨੇ, ਮੇਰੇ ਖਿਆਲ ਦੇ ਨਾਲ ਕੱਲ ਹੀ ਪੀਸੀ ਕੀਤੀ ਹੈ, ਤਾਂ ਹਮਲਾਵਰ ਇੱਕ ਲੀਡਰ ਜਿਹੜਾ ਮਾਝੇ ਦੇ ਵਿੱਚ ਖਾਸ ਤੌਰ ਤੇ ਇਹਨਾਂ ਨੂੰ ਫਾਇਦੇਮੰਦ ਆ ਰਿਹਾ ਹੈ ਹੁਣ ਤੱਕ, ਤਾਂ ਉਹ ਖਾਸਾ ਜ਼ਿਆਦਾ ਨੁਕਸਾਨ ਇਸ ਪੱਖੋਂ ਤੱਕ ਹੋਏਗਾ ਹੀ ਹੋਏਗਾ। ਹਾਲਾਂਕਿ ਫਾਇਦੇਮੰਦ ਸ਼ਬਦ ਮੈਂ ਇਸਤੇਮਾਲ ਕੀਤਾ ਤਾਂ ਕੁਝ ਲੋਕ ਕਹਿਣਗੇ ਕਿ ਵਿਕਰਮ ਸਿੰਘ ਮਜੀਠੀਆ ਨੇ ਨੁਕਸਾਨ ਵੀ ਬਹੁਤ ਕੀਤਾ ਪਾਰਟੀ ਦਾ, ਪਰ ਉਹਨਾਂ ਵਾਸਤੇ ਤਾਂ ਫਾਇਦੇਮੰਦ ਐਸੈਟ ਹੀ ਇਸ ਟਾਈਮ ਗਿਣਾਂਗੇ। ਖੈਰ ਦੇਖੋ, ਇਲੈਕਸ਼ਨ ਦੀ ਕੋਈ ਸਮੱਸਿਆ ਨਹੀਂ, ਸਮੱਸਿਆ ਇਹੀ ਹੈ ਕਿ ਇਲੈਕਸ਼ਨ ਦਾ ਪ੍ਰਚਾਰ ਕਿੱਦਾਂ ਹੋਏਗਾ। ਜੀ,